ਜਦੋਂ ਬੰਦਾ ਬੋਲਦਾ ਹੈ ਤੇ ਆਪਣੀ ਨਸਲ ਦਾ ਆਪਣੇ ਖਾਨਦਾਨ ਦਾ ਤਾਰਫ ਕਰਾਂਦਾ ਹੈ ਕਿ ਸਿਰਫ ਪਾਲਿਆ ਹੀ ਇਹ ਘਰ ਵਾਲਿਆਂ ਨੇ ਕਿ ਜਾਂ ਕੋਈ ਤਰਬੀਅਤ ਵੀ ਕੀਤੀ। ਇਹਦੀ ਮੈਂ ਤੁਹਾਨੂੰ ਇੱਕ ਮਿਸਾਲ ਦੇਣਾ ਜ਼ਾਤੀ ਆਪਣੀ। ਅੱਜ ਤੋਂ ਨਾ ਕੁਝ ਸਾਲ ਪਹਿਲਾਂ ਮੇਰੇ ਖਿਲਾਫ ਇੱਕ ਘੇਰਾ ਤੰਗ ਕੀਤਾ ਗਿਆ ਸੋਸ਼ਲ ਮੀਡੀਆ ਤੇ ਨਾ, ਤੁਸੀਂ ਵਾਕਿਫ ਹੋ ਉਸ ਬਾਤ ਤੋਂ ਨਾ। ਮੇਰੇ ਖਿਲਾਫ ਇੱਕ ਐਸਾ ਮਾਹੌਲ ਬਣਾਇਆ ਗਿਆ ਕਿ ਮੈਨੂੰ ਬੋਲਣ ਤੇ ਮਜਬੂਰ ਕੀਤਾ ਗਿਆ। ਮੈਂ ਨਹੀਂ ਸਾਂ ਬੋਲਦਾ, ਲੇਕਿਨ ਨਾ ਮੈਨੂੰ ਇੰਜ ਦਾ ਹਰ ਪਾਸਿਓਂ ਸੌੜਿਆਂ ਕੀਤਾ ਗਿਆ ਕਿ ਮੇਰੇ ਸਬਰ ਦਾ ਪੈਮਾਨਾ ਲਬਰੇਜ਼ ਹੋਇਆ ਤੇ ਮੈਂ ਫਿਰ ਬੋਲਿਆ। ਉਹ ਕੀ ਆਂਦੇ ਨੇ, ਮੁਰਦਾ ਬੋਲੇ ਨਾ ਬੋਲੇ, ਬੋਲੇ ਤੇ ਫਿਰ ਖੱਫਾ ਨਹੀਂ ਪਾੜੇ। ਉਹ ਮੈਂ ਵੀ ਚਲੋ ਬੋਲਿਆ, ਥੋੜ੍ਹਾ ਜਿਹਾ ਓਵਰ ਬੋਲ ਗਿਆ, ਨਹੀਂ ਸੀ ਬੋਲਣਾ ਚਾਹੀਦਾ। ਅੱਜ ਵੀ ਮਤਲਬ ਸਾਲ ਗੁਜ਼ਰਨ ਤੋਂ ਬਾਅਦ ਵੀ ਮੈਂ ਇਤਰਾਫ ਕਰਨਾ ਇਸ ਚੀਜ਼ ਦਾ ਕਿ ਮੈਂ ਓਵਰ ਬੋਲ ਗਿਆ, ਨਹੀਂ ਸੀ ਬੋਲਣਾ ਚਾਹੀਦਾ। ਜਿੱਥੇ ਇੰਨਾ ਕੰਟਰੋਲ ਇੰਨਾ ਸਬਰ ਕਰ ਲਿਆ ਸੀ ਨਾ, ਉੱਥੇ ਮਜ਼ੀਦ ਮੈਨੂੰ ਸਬਰ ਦਾ ਦਾਮਨ ਨਹੀਂ ਸੀ ਛੱਡਣਾ ਚਾਹੀਦਾ। ਸੋ ਮੈਨੂੰ ਉਹਨਾਂ ਸੌੜਿਆਂ ਤੰਗ ਹੀ ਇਸੇ ਵਾਸਤੇ ਕੀਤਾ ਸੀ ਵੀ ਇਹ ਬੋਲੇ ਤੇ ਇਹਦਾ ਫਿਰ ਅੱਗੋਂ ਨੁਕਤਾ ਫਿਕਰਾ ਜੁਮਲਾ ਫੜ ਕੇ ਤੇ ਫਿਰ ਇਹਨੂੰ ਜ਼ਲੀਲ ਕਰੀਏ। ਉਹੀ ਕੰਮ ਹੋਇਆ। ਜਦੋਂ ਉਹਨਾਂ ਨੇ ਮੈਨੂੰ ਇੰਨਾ ਤੰਗ ਕੀਤਾ, ਮਜਬੂਰ ਕੀਤਾ ਬੋਲਣ ਤੇ ਮੈਂ ਬੋਲ ਪਿਆ। ਉਹਨਾਂ ਫਿਰ ਮੇਰੀ ਉਸ ਗੱਲ ਨੂੰ ਫੜ ਕੇ, ਕਿਉਂਕਿ ਮੈਂ ਗਲਤ ਬੋਲਿਆ ਨਾ, ਉਹਨਾਂ ਮੇਰੀ ਉਸ ਗੱਲ ਨੂੰ ਫੜ ਕੇ ਤੇ ਫਿਰ ਮਤਲਬ ਮੈਨੂੰ ਘਸੀਟਿਆ ਸੋਸ਼ਲ ਮੀਡੀਆ 'ਤੇ। ਤੁਸੀਂ ਵਾਕਿਫ ਹੋ ਸਾਰੇ ਉਸ ਗੱਲ ਤੋਂ। ਉਹਦਾ ਮੈਨੂੰ ਨੁਕਸਾਨ ਕੀ ਹੋਇਆ? ਮੈਂ ਇੰਨੇ ਸਾਲਾਂ ਤੋਂ ਲੈ ਕੇ ਅੱਜ ਤੱਕ ਅਲਹਮਦੁਲਿਲਾ ਬੜੀ ਨਾਪ ਤੋਲ ਕੇ ਸੁਲਝੀ ਮੰਝੀ ਹੋਈ ਗੁਫ਼ਤਗੂ ਕਰਨਾ। ਕੋਈ ਕੱਚੀ ਗੱਲ, ਕੋਈ ਐਸੀ ਬਾਤ ਨਹੀਂ ਕਰਦਾ ਕਿ ਮੇਰੀਆਂ ਭੈਣਾਂ, ਮਾਵਾਂ, ਮਾਸੀਆਂ, ਫੁੱਫੀਆਂ, ਦਾਦੀਆਂ, ਨਾਨੀਆਂ, ਯਾਨੀ ਫੈਮਲੀਆਂ ਦੀਆਂ ਫੈਮਲੀਆਂ ਇਕੱਠੀਆਂ ਬਹਿ ਕੇ LCDਆਂ 'ਤੇ ਲਾ ਕੇ ਤੇ ਮੇਰੀਆਂ ਵੀਡੀਓ ਵੇਖਦੀਆਂ ਨੇ। ਤੇ ਕੋਈ ਐਸੀ ਗੱਲ ਨਹੀਂ ਕਰਦਾ ਕਿ ਕਿਸੇ ਨੂੰ ਸ਼ਰਮਿੰਦਗੀ ਮਹਿਸੂਸ ਹੋਏ ਕਿ ਵੇਖੋ ਕਿੱਡੀ ਚਵਲ ਮਾਰੀ ਸੂ। ਮੈਨੂੰ ਫਖਰ ਹੈ ਇਸ ਚੀਜ਼ ਦਾ ਕਿ ਫੈਮਲੀਆਂ ਇਕੱਠੇ ਬਹਿ ਕੇ ਮੇਰਾ ਪ੍ਰੋਗਰਾਮ ਵੇਖਦੇ ਨੇ ਸਾਰੇ। ਜਦੋਂ ਮੈਂ ਉਹ ਉਹਨਾਂ ਦੇ ਮਜਬੂਰ ਕਰਨ ਤੇ ਉਹ ਗੱਲ ਕਰ ਗਿਆ ਨਾ, ਉਹਦਾ ਨੁਕਸਾਨ ਮੈਨੂੰ ਕੀ ਹੋਇਆ? ਬਹਾਵਲਪੁਰ ਦੇ ਇਲਾਕੇ 'ਚ ਮੇਰਾ ਇੱਕ ਐਸਾ ਬੜਾ ਪਿਆਰਾ ਦੋਸਤ ਸੀ ਕਿ ਮਤਲਬ ਬਹਾਵਲਪੁਰ ਦੇ ਇਲਾਕੇ ਦੇ ਵਿੱਚ ਉਹਦੇ ਜਿਹਾ ਮੇਰਾ ਦੋਸਤ ਕੋਈ ਨਹੀਂ। ਉਹਨੇ ਮੈਨੂੰ ਨਾ ਤਕਰੀਬਨ 4-5 ਦਿਨ ਬਾਅਦ ਕਾਲ ਕਰ ਦਿੱਤੀ। ਇਹ ਵੀਡੀਓ ਜਿਹੜੀ ਮੈਂ ਅਪਲੋਡ ਕੀਤੀ ਨਾ ਉਦੋਂ, ਉਹਦੇ ਤੋਂ ਬਾਅਦ ਉਹਨੇ ਕਾਲ ਕਰ ਦਿੱਤੀ। ਉਹਨੇ ਆਖਿਆ ਅਸਲਾਮ ਵਾਲੇਕੁਮ। ਹਾਂਜੀ ਵਾਲੇਕੁਮ ਸਲਾਮ, ਚੌਰ ਸਾਹਿਬ ਕੀ ਹਾਲ ਹੈ ਬਈ, ਠੀਕ ਹੋ? ਉਹਨੇ ਆਖਿਆ ਹਾਲ ਛੱਡੋ ਜਿਵੇਂ ਦਾ ਵੀ ਐਵੇਂ, ਲੇਕਿਨ ਤੁਹਾਡੇ ਤੇ ਇੰਨਾ ਕਰ ਅਫਸੋਸ ਪਿਆ ਹੁੰਦਾ, ਸਾਨੂੰ ਸ਼ਰਮਿੰਦਗੀ ਪਈ ਹੁੰਦੀ ਹੈ ਕਿ ਅਸੀਂ ਤੁਹਾਡੇ ਜੇ ਬੰਦੇ ਨੂੰ ਫਾਲੋ ਕਰਦੇ ਰਹੇ। ਜਦੋਂ ਉਹਨੇ ਇਹ ਲਫ਼ਜ਼ ਬੋਲੇ, ਮੈਂ ਆਖਿਆ ਯਾਰ ਬਈ ਹੋਇਆ ਕੀ? ਉਹਨੇ ਆਖਿਆ ਮੈਂ ਫੈਮਲੀ ਦੇ ਵਿੱਚ ਬੈਠਾ ਸਾਂ, ਅਸੀਂ ਸਾਰੇ ਇਕੱਠੇ ਬਹਿ ਕੇ ਬਾਕਾਇਦਗੀ ਦੇ ਨਾਲ, ਜਿਵੇਂ ਸ਼ਾਮੀ ਪ੍ਰੋਗਰਾਮ ਤੁਹਾਡਾ ਵੇਖਦੇ ਹੁੰਦੇ ਸਾਂ, ਸ਼ਾਮੀ ਅਸੀਂ ਪ੍ਰੋਗਰਾਮ ਲਾ ਕੇ ਤੇ ਇਹ ਬੈਠੇ ਹੀ ਹਾਂ ਤੇ ਤੁਹਾਡੀ ਉਹ ਚਵਲ ਤੇ ਬੇਹੂਦਾ ਗੁਫ਼ਤਗੂ ਸੁਣ ਕੇ ਤੇ ਉਹਨੇ ਆਖਿਆ ਮੈਂ ਫਟਾਫਟ ਉਹ ਬੰਦ ਕਰਨਾ ਪਿਆ, ਮੇਰਾ ਰਿਮੋਟ ਨਹੀਂ ਕੰਮ ਕਰਦਾ ਪਿਆ ਕਿ ਮੈਂ ਉਹ ਫਟਾਫਟ LCD ਬੰਦ ਕਰ ਦਿਆਂ। ਭੱਜ ਕੇ ਮੈਂ ਜਾ ਕੇ LCD ਦੀਆਂ ਤਾਰਾਂ ਕੱਢੀਆਂ ਨੇ ਤੇ ਤੁਹਾਡੀ ਉਹ ਅਸਾਂ ਗੁਫ਼ਤਗੂ ਬੰਦ ਕੀਤੀ। ਅਸੀਂ ਤੇ ਅਫਸੋਸ ਕਰ ਰਹੇ ਹਾਂ ਕਿ ਤੁਹਾਡੇ ਜੇ ਬੰਦੇ ਨੂੰ ਅਸੀਂ ਸੁਣਦੇ ਰਹੇ ਹਾਂ। ਲਓ ਜੀ, ਇਹ ਜਿਹੜੇ ਉਹਦੇ ਲਫ਼ਜ਼ ਸਨ ਨਾ, ਸੁਬਾਹ ਦਾ ਟਾਈਮ, ਨੂਰ ਪੀਰ ਦਾ ਵੇਲਾ, ਖੁਦਾ ਦੀ ਕਸਮ ਖਾ ਕੇ ਆਨਾ ਮੇਰੇ ਦਿਲ ਦੇ ਵਿੱਚ ਇੰਜ ਵੱਜੇ, ਗੋਲੀ ਕੀ ਹੁੰਦੀ ਹੈ, ਤੀਰ ਤਲਵਾਰ ਕੀ ਹੁੰਦਾ, ਛਲਣੀ ਕਰ ਗਏ ਉਹਦੇ ਲਫ਼ਜ਼। ਉਹ ਜਿਨ੍ਹਾਂ ਨੇ ਮੇਰੇ ਖਿਲਾਫ ਇਹ ਮਾਹੌਲ ਬਣਾਇਆ ਸੀ ਨਾ, ਉਹਨਾਂ ਦਾ ਕੁਝ ਨਹੀਂ ਵਿਗੜਿਆ। ਉਹਨਾਂ ਨੂੰ ਲਾਈਕ ਵੀ ਮਿਲ ਗਏ, ਫਾਲੋਵਰ ਵੀ ਮਿਲ ਗਏ, ਵਿਊ ਵੀ ਮਿਲ ਗਏ। ਉਹਨਾਂ ਦਾ ਟਾਰਗੇਟ, ਉਹਨਾਂ ਦਾ ਕੋਟਾ ਪੂਰਾ ਹੋ ਗਿਆ, ਕਿਉਂਕਿ ਉਹ ਚਾਹੁੰਦੇ ਹੀ ਐਸ ਨੇ, ਇਸ ਵਾਸਤੇ ਹੀ ਉਹ ਲੱਗੇ ਸਨ। ਨੁਕਸਾਨ ਮੇਰਾ ਇਹ ਹੋਇਆ ਕਿ ਮੇਰੀ ਜਿਹੜੀ ਇੱਕ ਬੜੀ ਪੁਰਾਣੀ ਔਰ ਬੜੀ ਖੂਬਸੂਰਤ ਜਿਹੜੀ ਉਹ ਗੁਫ਼ਤਗੂ ਸੀ, ਇੱਕ ਮੇਰਾ ਇਮੇਜ ਬਣਿਆ ਸੀ, ਉਹਨਾਂ ਦਿਨਾਂ ਦੇ ਵਿੱਚ ਉਹ ਖਰਾਬ ਹੋਇਆ। ਸੋ ਮੈਂ ਫਿਰ ਉਹ ਜਦੋਂ ਇਹ ਗੱਲਾਂ ਮੈਨੂੰ ਸੁਣਨੀਆਂ ਪਈਆਂ ਨਾ, ਤਾਂ ਮੈਂ ਫੌਰੀ ਇੰਝ ਹੱਥ ਬੰਨ੍ਹ ਕੇ ਨਾ ਤੇ ਮੈਂ ਮਾफ़ੀ ਮੰਗ ਕੇ ਤੇ ਆਖਿਆ, ਮੈਂ ਹੋ ਕਰਮ ਵਾਲਿਓ, ਤੁਹਾਡਾ ਕੋਈ ਨੁਕਸਾਨ ਨਹੀਂ ਹੋਇਆ। ਤੁਸੀਂ ਤੇ ਨਵੇਂ ਆਈਏ ਆਏ ਹੋ, ਤੁਹਾਨੂੰ ਤਾਂ ਪਤਾ ਹੀ ਨਹੀਂ ਸੋਸ਼ਲ ਮੀਡੀਆ ਕੀ ਚੀਜ਼ ਹੈ। ਮੈਨੂੰ ਤਾਂ 7-8 ਸਾਲ ਹੋ ਗਏ ਨੇ ਮੈਂ ਸੋਸ਼ਲ ਮੀਡੀਆ 'ਤੇ ਵਰਕ ਕਰ ਰਿਹਾ। ਤੁਹਾਡਾ ਕੱਖ ਨਹੀਂ ਵਿਗੜਿਆ, ਤੁਹਾਨੂੰ ਤੇ ਫਾਲੋਵਰ ਵੀ, ਲਾਈਕ ਵੀ, ਕਮੈਂਟ, ਵਿਊ ਮਿਲ ਗਏ ਨੇ। ਮੇਰਾ ਕਿੰਨਾ ਨੁਕਸਾਨ ਹੋਇਆ ਤੁਸੀਂ ਅੰਦਾਜ਼ਾ ਹੀ ਨਹੀਂ ਕਰ ਸਕਦੇ। ਅੱਜ ਵੀ ਕਈ ਬੰਦੇ ਮਜਬੂਰ ਕਰਦੇ ਨੇ ਇਸ ਵਾਸਤੇ ਕਿ ਮੈਂ ਬੋਲਾਂ, ਜਿਵੇਂ ਦੀ ਉਹ ਬੇਹੂਦਾ, ਗੰਦੀ ਔਰ ਗਲੀਜ਼ ਔਰ ਮੇਰੇ ਉੱਤੇ ਚਿੱਕੜ ਸੁੱਟਣ ਵਾਲੀ ਗੁਫ਼ਤਗੂ ਕਰਦੇ ਨੇ। ਉਹਨਾਂ ਦਾ ਦਿਲ ਹੁੰਦਾ ਕਿ ਅਸੀਂ ਇਹਦੀ ਇੱਜ਼ਤ ਨੂੰ ਮਜ਼ੀਦ ਤਾਰ ਕਰੀਏ, ਇਹਦੇ ਉੱਤੇ ਹਮਲਾ ਕਰੀਏ ਜਾਂ ਇਹਦੇ ਖਿਲਾਫ ਬੋਲੀਏ, ਤਾਂ ਕਿ ਅਵੈਸ ਘੁੰਮਣ ਅੱਗੋਂ ਜਵਾਬ ਉਂਝ ਦਾ ਸਾਡੇ ਲਹਿਜੇ ਵਿੱਚ ਦੇ।
मैं पागल हाँ? मेरे मत्थे दे उत्ते छदाई लिखे है कि एक बारी मैं वो गलती कर बैठा तो हुण बार बार वही गलती दोहरानी। तुसी जो मर्जी भी करो ना, जो मर्जी भी करो, तुहाड़ियां गल्लां दा नाम है जवाब देना। क्यों कि वक्त जिहड़ा ना ये बड़ा वड्डा उस्ताद भी है तो बड़ा सोहना जवाब देने वाला भी है। वक्त आपे पिया जवाब देगा। मैनू की जरूरत है कि मैं तुहानू तुहाड़ियां गल्लां दी जवाब दें तुहाडे लहजे दे विच, ते मैं अपना जिहड़ा एक इमेज बनिया है, एक अच्छी पहचान बनी है, बाप दादे दा अच्छा नाम बनया है, मैं एड्डी मेहनत करके ते एड्डा सोहना नाम बनाया है, ते तुहाडे इन्हां कम्मां दी वजह तो, तुहाड़ियां इन्हां गल्लां दी वजह तो मैं तुहानू तुहाडे लहजे वाले जवाब दें ते मैं अपनी इज्जत खराब करा? ना 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 ना, ये जिहड़ा तुहाडा शौक है ना, ये तुहाडा शौक ही रह जाना। बाकी आखिर दे उत्ते फिर मैं सारियां नू ये गल आखांगा, जदों भी बोलो थोड़ा बोलो लेकिन सुथरा बोलो, सुच्चा बोलो। तुसी जिथे भी हो, पाकिस्तान हो, आउट ऑफ कंट्री हो, खेतां दे विच हो, दफ्तर दे विच हो, पाकिस्तान या किते भी हो, ਜਦੋਂ ਤੁਸੀਂ ਬੋਲਦੇ ਹੋ ਤੇ ਤੁਹਾਡਾ ਤਾਰਫ ਹੁੰਦਾ ਹੈ ਕਿ ਤੁਸੀਂ ਕਿਸ ਖਾਨਦਾਨ ਦੇ ਨਾਲ ਤਲਕ ਰੱਖਦੇ ਹੋ। ਇਹ ਗੱਲ ਹਕੀਕਤ ਹੈ ਕਿ ਤੁਹਾਡੇ ਵੱਡਿਆਂ ਦੀ ਤਰਬੀਅਤ ਤੁਹਾਡੇ ਵਿੱਚੋਂ ਬੋਲਦੀ। ਜੋ ਵੀ ਤੁਸੀਂ ਬੋਲਦੇ ਹੋ ਉਹਦੇ ਵਿੱਚੋਂ ਮਹਿਸੂਸ ਹੁੰਦਾ ਹੈ ਕਿ ਤੁਹਾਨੂੰ ਮਤਲਬ ਨਿਰਾ ਪਾਲਿਆ ਹੀ ਗਿਆ ਹੈ ਕਿ ਜਾਂ ਤੁਹਾਡੀ ਚੱਜ ਦੀ ਤਰਬੀਅਤ ਵੀ ਕੀਤੀ ਗਈ। ਇੱਕ ਗੱਲ ਮੇਰੀ ਜ਼ਿਹਨ ਦੇ ਵਿੱਚ ਰੱਖਿਓ ਜੀ, ਜਿੰਨਾ ਮਰਜ਼ੀ ਵੀ ਤੁਹਾਨੂੰ ਕਿਸੇ ਨਾਲ ਇਖਤਲਾਫ ਹੈ, ਆਪਣੇ ਇਖਲਾਕ ਤੋਂ ਕਦੇ ਨਹੀਂ ਡਿੱਗਣਾ, अपने लैवल तो थल्ले नहीं आना। वो बंदा किड्डा ताकतवर हुंदा है कि जिन्हों सुटन वास्ते, जिन्हों गिराण वास्ते सारे कुत्ते ते लगड़ बगड़ इकट्ठे हो जान, वो बंदा किड्डा पावरफुल हुंदा है। अंदाज़ा करो हाँ,